ਤੁਹਾਡਾ ਯਾਰ ਕਿਹੜਾ ਹੁੰਦਾ ਸੀ? ਯਾਰ ਹੁੰਦਾ ਇੱਥੇ ਹੈਗਾ ਸੀ ਨਾਮ ਸਿੰਘ ਤੇ ਅਰਜਨ ਸਿੰਘ। ਨਾਮ ਸਿੰਘ ਤੇ ਅਰਜਨ ਸਿੰਘ ਤੁਹਾਡੇ ਦੋਸਤ ਸੀਗੇ? ਹਾਂ, ਸਾਡੇ ਕੋਲ ਨਾਲ ਹਵੇਲੀ ਉਹਨਾਂ ਦੀ। ਅੱਛਾ ਅੱਛਾ। ਉਹਦਾ ਮੁੰਡਾ ਸੀ ਨਾ ਅਰਜਨ ਸਿੰਘ ਦਾ, ਅਸੀਂ ਤੇ ਉਹ ਬੜਾ ਜੇ ਡੰਗਰ ਚਾਰੇ ਇਕੱਠੇ। ਹਾਂ, ਬੜਾ ਪਿਆਰ ਸੀ ਸਾਡਾ। ਵਾਹ ਜੀ ਵਾਹ। ਹਾਂ, ਬੜਾ ਪਿਆਰ ਸੀ। ਹਾਂ, ਸੁੱਚਾ ਸਿੰਘ ਸੀ, ਪਾਲ ਸਿੰਘ ਸੀ। ਅੱਛਾ। ਹਰੀਏ ਦੇ ਮੁੰਡੇ। ਹਰੀਏ ਦੇ ਮੁੰਡੇ। ਅੱਛਾ। ਇੱਕ ਬਚਨ ਸੀ, ਇੱਕ ਗਰਛੂ ਸੀ। ਅੱਛਾ। ਇੱਕ ਸ਼ਿੰਗਾਰਾ ਸੀ। ਸ਼ਿੰਗਾਰਾ। ਹਾਂ, 6-7 ਪੁੱਤਰ ਸੀ ਹਰੀਏ ਦੇ। ਹਾਂ, ਤੁਹਾਨੂੰ ਤੇ ਇੱਕ ਬੰਦੇ ਦਾ ਨਾਂ ਯਾਦ ਆ। ਆਹੋ, ਮੈਂ ਤੁਹਾਨੂੰ ਦੱਸਿਆ ਵੀ ਇਹ ਡੰਗਰ ਚਾਰਦੇ ਹੁੰਦੇ ਸੀ ਤੇ ਡੰਗਰ ਚਾਰਨ ਸਾਰੇ ਜਿਹੜੇ ਵੱਡੇ ਨੇ ਸਾਰਿਆਂ ਨੂੰ ਜਾਣਦੇ ਹਨ। ਉਹ ਕਿੱਦਾਂ ਦੇ ਲੋਕ ਸੀ ਸਾਰੇ? ਹਾਂ, ਕਿੱਦਾਂ ਦੇ ਲੋਕ ਸੀ? ਲੋਕ ਚੰਗੇ ਭਲੇ ਸੀ ਉਸ ਵਕਤ। ਤਾਂ ਇਸ ਤਰ੍ਹਾਂ ਹੀ ਮਾਂ ਪਿਓ ਹਮਸਾਏ, ਜਿਹੜੇ ਮਾਂ ਪਿਓ ਜਾਏ, ਜਿਸ ਤਰ੍ਹਾਂ ਭੈਣਾਂ ਭਰਾਵਾਂ ਦੀ ਜੇ ਸ਼ਾਦੀ ਹੋਣੀ ਤੇ ਸਾਰਿਆਂ ਸਿੱਖਾਂ ਮੁਸਲਮਾਨਾਂ ਸਾਰਿਆਂ ਨੇ ਇਕੱਠੇ ਹੋਣਾ। ਈਸਾਈਆਂ ਤੱਕ ਵੀ ਕਿਨਾਂ ਲਈਦਾ, ਭਾਜੀਆਂ ਦੇਣੀਆਂ, ਰੋਟੀਆਂ ਦੇਣੀਆਂ। ਰੋਟੀ ਕੀ ਦਿੰਦੇ ਹੁੰਦੇ ਸੀ? ਸ਼ੱਕਰ, ਘਿਓ ਪਾਈਆ, ਸ਼ੱਕਰ ਕਿਲੋ, ਚੌਲ ਕਿਲੋ, ਚੀਨੀ ਕਿਲੋ, ਇਸ ਤਰ੍ਹਾਂ ਲੈ ਕੇ ਤੇ ਆਟਾ 2 ਕਿਲੋ ਕਰਦੇ ਨਹੀਂ ਜੱਗ। ਉਹ ਸਾਰੇ ਇਕੱਠੇ ਬਹਿ ਕੇ ਖਾਂਦੇ। ਇਕੱਠੇ ਬਹਿ ਕੇ ਖਾਂਦੇ। ਜਦੋਂ ਇੱਥੇ ਗਏ ਆ ਰੋਂਦੇ ਗਏ ਆ ਜਾਂ ਰੋਣਾ ਤਾਂ ਬਈ ਹੁੰਦਾ ਹੀ। ਹੁਣ ਤੈਨੂੰ ਪਤਾ ਹੈ ਸਦਾ ਇੱਥੇ ਜੰਮੇ ਪਲੇ ਤੇ ਹਰ ਗੱਲ ਪੈਂਦੀ ਤੇ ਰੋਣਾ ਤਾਂ ਆਉਂਦਾ, ਪਰ ਰੋ ਕੇ ਉੱਥੇ ਕਿਹਨੂੰ ਵਿਖਾਵੇ ਹੁਣ? ਵਿਖਾਈ ਕਿਹਨੂੰ? ਬਸ ਇਸੇ ਤਰ੍ਹਾਂ ਹੀ ਆ ਵੀ ਜਿਹੜਾ ਵਕਤ ਜਿੱਥੇ ਪੈਦਾਇਸ਼ ਹੁੰਦੀ ਆ ਨਾ ਬੰਦੇ ਦੀ, ਉਹ ਭੁੱਲਦਾ ਨਹੀਂਗਾ। ਭੁੱਲਦਾ ਨਹੀਂ। ਹਾਂਜੀ, ਹਕੀਕਤ। ਪੰਜਾਬੀ ਲਹਿਰ ਵੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਇਹਨਾਂ ਬਜ਼ੁਰਗਾਂ ਰਾਹੀਂ ਦੋਵੇਂ ਪੰਜਾਬਾਂ ਦੇ ਵਿੱਚ ਆਪਾਂ ਜਿਹੜੀ ਪੁਰਾਣੀ ਸਾਂਝ ਹੈ, ਪੁਰਾਣੀ ਉਹ ਪ੍ਰੀਤ ਹੈ, ਉਸ ਬਾਰੇ ਗੱਲ ਕਰੀਦੀ ਹੈ ਤੇ ਕੋਸ਼ਿਸ਼ ਕਰੀਦੀ ਹੈ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਲਹਿੰਦੇ ਤੇ ਚੜ੍ਹਦੇ ਦੋਵਾਂ ਪਾਸੇ ਜਿਹੜਾ ਹੈ ਉਹ ਪਿਆਰ ਅਮਨ ਦਾ ਇੱਕ ਮੁਹੱਬਤ ਭਰਿਆ ਪੈਗਾਮ ਜਿਹੜਾ ਉਹ ਦਿੰਦੇ ਆ। ਸਾਨੂੰ ਚੜ੍ਹਦੇ ਪੰਜਾਬ ਤੋਂ ਸਰਦਾਰ ਸ਼ਾਮ ਸਿੰਘ ਸੰਧੂ ਨੇ ਰਿਕੁਐਸਟ ਕੀਤੀ ਸੀ ਕਿ ਲਾਹੌਰ 'ਚ ਉਹਨਾਂ ਦਾ ਇੱਕ ਪਿੰਡ ਹੈ ਦੇਊ ਕਲਾਂ। ਸੋ ਉਹਨਾਂ ਦੇ ਵੱਡ ਵਡੇਰੇ ਇੱਥੇ ਰਹਿ ਕੇ ਗਏ ਸੀ ਔਰ ਉਹਨਾਂ ਨੇ ਮੈਨੂੰ ਬਹੁਤ ਕੁਝ ਪਿਆਰ ਭਰੀਆਂ ਜਿਹੜੀਆਂ ਗੱਲਾਂ ਨੇ ਉਹ ਲਿਖਤੀ ਰੂਪ 'ਚ ਭੇਜੀਆਂ ਨੇ। ਸੋ ਉਹੀ ਗੱਲਾਂ ਨੂੰ ਲੈ ਕਰਕੇ ਅਸੀਂ ਪੁੱਛਣ ਆਏ ਹਾਂ ਇਹਨਾਂ ਦੇ ਪਿੰਡ ਦੇ ਵਿੱਚ। ਔਰ ਇਹਨਾਂ ਦੇ ਪਿੰਡ ਦੇ ਵਿੱਚ ਮੈਨੂੰ ਕੁਝ ਬਜ਼ੁਰਗ ਜਿਹੜੇ ਨੇ ਉਹ ਮਿਲੇ ਨੇ ਔਰ ਸਭ ਕੁਝ ਹੈ ਜਾਣਦੇ ਨੇ। ਬਾਬਾ ਜੀ ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਵਾਲੇਕੁਮ ਅਸਲਾਮ। ਬਾਬਾ ਜੀ ਠੀਕ ਠਾਕ ਹੋ? ਅੱਲਾ ਦਾ ਕਰਮ, ਸ਼ੁਕਰ ਹੈ। ਬਾਬਾ ਜੀ ਤੁਹਾਡਾ ਕੀ ਨਾਂ ਜੇ? ਸੁਲਤਾਨ ਮੁਹੰਮਦ। ਸੁਲਤਾਨ ਮੁਹੰਮਦ। ਹਾਂ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ? ਮੀਆਂ ਮਾਣਾ। ਮੀਆਂ ਮਾਣਾ। ਦਾਦੇ ਜੀ ਦਾ ਨਾਮ ਯਾਦ? ਹਾਂ, ਯਾਦ ਆ। ਕੀ ਨਾਂ ਸੀ ਉਹਨਾਂ ਦਾ? ਮੀਆਂ ਝੰਡੇ ਖਾਂ। ਮੀਆਂ ਝੰਡੇ ਖਾਂ। ਹਾਂ। ਅੱਛਾ। ਤੇ ਤੁਸੀਂ ਇਸ ਪਿੰਡ ਦੇ ਵਸਿੰਦੇ ਹੋ? ਸ਼ੁਰੂ ਤੋਂ ਲੈ ਕੇ। ਅੱਛਾ। ਤੇ ਹੁਣ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? ਹੁਣ ਉਮਰ 93-94 ਸਾਲ। 7 ਸਾਲ ਰਹਿੰਦੇ 100 ਚੋਂ। 100 ਸੈਂਚਰੀ 'ਚ 7 ਸਾਲ ਰਹਿੰਦੇ? ਹਾਂ, 7 ਸਾਲ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਬਜ਼ੁਰਗੋ ਤੁਹਾਡਾ ਕੀ ਨਾਂ ਜੀ? ਮੇਰਾ ਨਾਂ ਗੁਲਾਮ ਸਾਬਰ। ਗੁਲਾਮ ਸਾਬਰ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਮੇਰਾ ਵਾਲਦ ਸਾਹਿਬ ਤਾਂ ਜਿਹੜਾ ਸੀ ਉਹ ਖੇਮ ਕਰਨ ਦਾ ਸੀ, ਖੇਮ ਕਰਨ ਦੇ ਵਿੱਚ ਬਹੁਤ ਹੋ ਗਏ। ਅੱਛਾ। ਤੇ ਮੇਰੇ ਇੱਥੇ ਨਾਨਕੇ ਸਨ। ਅੱਛਾ, ਨਾਨਕੇ ਸੀ ਤੁਹਾਡੇ? ਇਹ ਸਾਡਾ ਬਣੇਵਾ ਹੈ। ਅੱਛਾ। ਤੇ ਮੈਂ ਬਾਬੇ ਸ਼ਾਦੀ ਦਾ ਦੋਤਰਾ ਹੈ। ਅੱਛਾ। ਤੇ ਮੋਤੀ ਹੀ ਜਿਹੜਾ ਉਹਦਾ ਪਰਪੋਤੜਾ। ਅੱਛਾ। ਮੀਆਂ ਮੋਤੀ, ਉਹ ਜਾਣਦੇ ਸੀ, ਮਸ਼ਹੂਰ ਆਦਮੀ ਸੀ। ਸਹੀ। ਜਿਨ੍ਹਾਂ ਦੀ ਵਜ੍ਹਾ ਨਾਲ ਹਰ ਇੱਕ ਨੂੰ ਜਾਣਦੇ ਸਨ। ਅੱਛਾ, ਤੁਸੀਂ ਇਹ ਜਿਹੜੇ ਪਿੰਡ ਆਪਾਂ ਬੈਠੇ ਆ ਇਹਦਾ ਪੂਰਾ ਨਾਂ ਕੀ ਹੈਗਾ? ਦੇਊ ਕਲਾਂ। ਦੇਊ ਕਲਾਂ। ਹਾਂ। ਵੈਸੇ ਇਹਨੂੰ ਕਿਸੇ ਸਰਦਾਰ ਦੇ ਨਾਮ ਨਾਲ ਵੀ ਯਾਦ ਕੀਤਾ? ਉਹ ਦੇਊ ਖੁਰਦ ਆ। ਦੇਊ ਖੁਰਦ। ਉਹ ਦੇਊ ਖੁਰਦ ਆ। ਅੱਛਾ ਅੱਛਾ। ਹਾਂਜੀ, ਦੇਊ ਖੁਰਦ। ਹਾਂਜੀ। ਅੱਛਾ ਬਜ਼ੁਰਗੋ, ਆਪਾਂ ਇਸ ਪਿੰਡ ਜਿਹੜਾ ਦੇਊ ਕਲਾਂ ਹੈ ਇਹਦੇ ਲਾਗੇ ਲਾਗੇ ਪਿੰਡਾਂ ਦੇ ਕੀ ਨਾਮ ਹੈਗੇ? ਲਾਗੇ ਪਿੰਡਾਂ ਦੇ ਨਾਂ ਇੱਕ ਹਰਪਾਲ ਕੇ ਇਸ ਪਾਸੇ, ਹਰਪਾਲ ਕੇ, ਕਮਾਇਆ ਤੇ ਇਧਰ ਕਮਾਇਆ, ਜਠੌਲ ਤੇ ਜਠੌਲ ਨਾਲ ਲੱਗਦਾ ਹੈ, ਨਾਲ ਬੱਲੜਿਆ। ਜਿੱਥੇ ਪਹਿਲੋਂ ਤੋਂ ਲੈ ਕੇ ਨਾ ਸਿੱਖ ਨਾ ਹੋਰ ਪੰਜਾਬੀ ਉੱਥੇ ਕਨੱਕਰ ਰਹਿੰਦੇ ਸੀ। ਰਾਜਾ ਬੋਲਾ। ਰਾਜਾ ਬੋਲਾ। ਗੁਰੂ ਮਾਨਸ। ਅੱਛਾ। ਆਲੂ। ਆਲੂ। ਹਾਂ। ਆਲੂ ਬੜਾ ਪਿੰਡ ਮਸ਼ਹੂਰ ਹੈ। ਆਲੂ। ਜੱਸਾ ਸਿੰਘ ਆਲੂ ਵਾਲੀਆ ਇੱਕ ਬਹੁਤ ਵੱਡਾ ਸਰਦਾਰ ਹੋਇਆ। ਸੌੜਾ ਠੱਟਾ ਕਰੇਸ਼ੀ ਵਾਲਾ। ਅੱਛਾ। ਅੱਛਾ, ਜਦੋਂ ਤੁਸੀਂ 47 ਤੋਂ ਪਹਿਲੇ ਇਸ ਪਿੰਡ 'ਚ ਰਹਿੰਦੇ ਸੀ, ਆਪਸ ਦੇ ਵਿੱਚ ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ
ਜਾਂ ਜਿਹੜੀ ਮਸੀਹ ਬਰਾਦਰੀ ਸੀ ਸਾਰਿਆਂ ਦਾ ਵਸੇਬ ਕਿਦਾਂ ਦਾ ਸੀਗਾ? ਹਾਂ ਕਿਦਾਂ ਦਾ ਰਹਿਣ ਸਹਿਣ ਕਿਦਾਂ ਦਾ ਸੀ? ਬੜਾ ਸੋਹਣਾ ਹੈ, ਬੜਾ ਸੋਹਣਾ ਹੈ, ਬੜਾ ਸੋਹਣਾ ਸੀ। ਬੜਾ ਸੋਹਣਾ। ਅੱਛਾ, ਹਾਂ ਕਦੀ 47 ਤੋਂ ਪਹਿਲੇ, ਵੰਡ ਤੋਂ ਪਹਿਲੇ, ਕਿਉਂਕਿ ਤੁਸੀਂ ਉਸ ਵੇਲੇ 20 ਸਾਲਾਂ ਦੇ ਸੀ, ਜਵਾਨ ਸੀਗੇ, ਹਾਂ ਤੇ ਕਦੀ 47 ਤੋਂ ਪਹਿਲੇ ਕੋਈ ਅਣਬਣ ਤੇ ਨਹੀਂ ਹੋਈ ਆਪਸ ਚ? ਨਹੀਂ ਨਹੀਂ ਕੋਈ ਨਹੀਂ ਆਉਣ ਵਾਲਾ ਜੀ, ਅੱਛਾ, ਕੋਈ ਹਾਂ। ਇੱਥੇ ਸਿੱਖਾਂ ਦੇ ਕਿੰਨੇ ਘਰ ਸੀਗੇ? ਸਿੱਖਾਂ ਦੇ ਘਰ ਸੀ 8-10 ਘਰ ਸੀ ਮੋਟੇ ਤਾਂ। ਸਿੱਖਾਂ ਦੇ ਹੀ ਸਾਰੇ ਹੋਰ ਤੇ ਮੁਸਲਮਾਨ ਸਾਡੇ ਤੋਂ ਹੋਰ ਕੋਈ ਨਹੀਂ। ਸਾਡੇ ਹਨ ਦਲੀਪ ਸਿੰਘ ਦਾ ਵੱਢ ਖਾਣੇ ਇੱਕ ਘਰ ਉਹ ਸੀ, ਅੱਛਾ, ਤੇ ਇੱਕ ਦੇਸੋਂ, ਹਾਂ, ਤੇ ਪਾਲਾ ਸਿੰਘ, ਹੂੰ, ਤੇ ਹਰੀ ਸਿੰਘ, ਹਰੀ ਸਿੰਘ, ਤਾਰਾ ਸਿੰਘ। ਵਾਹ ਜੀ ਵਾਹ, ਹਾਂ ਸਾਰਿਆਂ ਨੂੰ ਜਾਣਦੇ ਫਿਰ? ਸਾਰਿਆਂ ਨੂੰ ਜਾਣਦੇ ਆ। ਅੱਛਾ, ਹਾਂ। ਨੰਬਰਦਾਰ ਕੌਣ ਹੁੰਦਾ ਸੀ ਪਿੰਡ ਦਾ? ਨੰਬਰਦਾਰ ਜਗ ਸਿੰਘ ਸੀ, ਜੱਗ ਸਿੰਘ। ਜਗ ਸਿੰਘ। ਅੱਛਾ ਅੱਛਾ ਅੱਛਾ, ਉਹ ਉੱਥੇ ਹੀ ਮਰ ਗਿਆ ਸੀ। ਇੱਥੇ ਹੀ ਮਰ ਗਿਆ ਸੀ? ਇੱਥੇ ਨਾ ਹੂੰ ਹੂੰ ਇੱਥੇ ਪੈਰ 'ਚ ਛੋਲਿਆਂ ਦਾ ਦਾਣਾ ਮਕਾਨ 'ਚ ਚੁਭਿਆ। ਬਹਿਣ ਲੱਗਾ ਜੁੱਤੀ ਲਾ ਕੇ, ਹੂੰ, ਇੱਥੇ ਛੋਲਿਆਂ ਦੀ ਚੁੱਝ ਖੋਬ ਗਈ ਦਾਣੇ ਦੀ, ਅੱਛਾ ਉਹ ਮੋਹਰੀ ਬਣ ਗਈ। ਉਹਦੇ ਨਾਲ ਹੀ ਉਹ ਫਿਰ ਉਹਦੇ ਇੱਥੇ ਮਰ ਗਿਆ ਹੈ। ਅੱਛਾ, ਹਾਂ ਤੁਸੀਂ ਉਸ ਵੇਲੇ ਪੜ੍ਹਦੇ ਸੀ ਸਕੂਲ 'ਚ ਇੱਥੇ? ਨਹੀਂ ਪੜਿਆ ਕੋ ਨਹੀਂ ਗਾ ਮੈਂ। ਤੇ ਤੁਸੀਂ? ਨਹੀਂ, ਮੈਂ ਪੜ੍ਹਦਾ ਸਾਂ ਤੇ ਮੈਂ ਕਿਹਨੂੰ ਲੈਦਾ, ਇਹਨਾਂ ਤੋਂ ਛੋਟਾ ਹੈ ਥੋੜਾ ਅੱਛਾ ਜਿਹਾ, ਅੱਛਾ, 10 ਸਾਲ। ਤੁਹਾਡੇ ਨਾਲ ਕੋਈ ਸਿੱਖਾਂ ਦੇ ਬਾਲ ਪੜ੍ਹਦੇ ਸੀ, ਕੋਈ ਤੇ ਉਸਤਾਦੇ ਮੁਹਤਰਮ? ਨਹੀਂ। ਨਹੀਂ ਇਹ ਬੜਾ ਛੋਟਾ ਹੈ। ਅੱਛਾ ਅੱਛਾ, ਬੜਾ ਠੀਕ ਛੋਟਾ। ਠੀਕ ਠੀਕ। ਅੱਛਾ ਬਜ਼ੁਰਗੋ, ਇੱਥੇ ਕੋਈ ਨਾਮੀ ਗ੍ਰਾਮੀ ਸਿੱਖ ਜਿਹੜੇ ਸਨ, ਹਾਂ ਉਹਨਾਂ ਦਾ ਕੋਈ ਪਤਾ? ਸੂਬਾ ਭਲਵਾਨ ਨਾਮੇ ਗਰਾਨੀ ਜੇ ਦਲੀਪ ਸਿੰਘ ਸੀ ਨਾ, ਹਾਂ ਹਾਂ, ਇਹ ਵੀ ਚੰਗੇ ਭਲੇ ਜੱਟ ਸੀ, ਅੱਛਾ। ਤਿੰਨਾਂ ਰੱਬਿਆਂ ਦੇ ਮਾਲਕ ਸੀ। ਅੱਛਾ, ਤੇ ਲੰਬੜਦਾਰ ਜਿਹੜਾ ਸੀ ਉਹਦੀ 250 ਕਮਾ ਪਿਆਰੀ, 250 ਵਿਗਾ। ਅੱਛਾ, ਹਾਂ ਸਹੀ। ਹਾਂ ਦੂਸਰਾ ਸੂਬਾ ਭਲਵਾਨ ਸਾਰੇ ਮਾਲਕ ਸੀ। ਇੱਕ ਮਿੰਟ। ਸੂਬਾ ਭਲਵਾਨ ਅੱਛਾ, ਉਹ ਚੰਗੇ ਭਲੇ ਨੂੰ ਜਾਣਦੇ ਆ। ਸੂਬਾ ਪਹਿਲਵਾਨ। ਸੂਬਾ ਭਲਵਾਨ ਪਹਿਲਵਾਨ ਮਸ਼ਹੂਰ ਸੀ ਇਹਨਾਂ ਦਾ? ਬੜਾ ਮਸ਼ਹੂਰ ਸੀ। ਉਹਨਾਂ ਦੇ ਬੱਚਿਆਂ ਨੇ ਹੀ ਭੇਜਿਆ ਮੈਨੂੰ ਇੱਥੇ। ਅੱਛਾ ਹਾਂ, ਠੀਕ ਹੈ। ਸਹੀ ਸਹੀ। ਉਹਨਾਂ ਨਾਲ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ? ਉਹਨਾਂ ਦੇ ਬੱਚਿਆਂ ਦਾ ਬੜਾ ਪਤਾ? ਬੜਾ ਸੋਹਣਾ, ਬੜਾ ਸੋਹਣਾ ਰਹਿਣ ਸੀ। ਹਾਂ, ਕੋਈ ਗੱਲਬਾਤ ਸਾਡੀ ਆ ਕੋਈ ਨਹੀਂ। ਉਹਨਾਂ ਦੇ ਬੱਚਿਆਂ ਦਾ ਕੋਈ ਪਤਾ ਕੌਣ ਕੌਣ ਸੀ, ਜਾਂ ਉਹਨਾਂ ਦੇ ਵੱਡੇ ਕੌਣ ਕੌਣ ਸੀ? ਸੂਬੇ ਭਰਾ ਇੱਕ ਤਾਂ ਨਾਂ ਮੇਜਾ ਸੀ, ਮੇਜਾ। ਮੇਜਾ ਸਿੰਘ, ਅੱਛਾ, ਇੱਕ ਨਾਂ ਦਿਆਲ ਸਿੰਘ। ਦਿਆਲ ਸਿੰਘ। 2 ਪੁੱਤਰ ਸੀ ਉਹਦੇ। 2 ਪੁੱਤਰ ਸੀ? ਹਾਂ 2। ਤੇ ਇੱਕ ਸੂਬਾ। ਇੱਕ ਸੂਬਾ। ਸੂਬਾ ਤਾਂ ਉਹਦੇ ਭਰਾ ਦਾ ਪੁੱਤਰ ਸੀ ਨਾ। ਅੱਛਾ, ਉਹ ਭਤੀਜਾ ਸੀ ਉਹਦਾ। ਸਹੀ 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 ਸਹੀ। ਇੱਕ ਲਹਿਣਾ ਸਿੰਘ ਸੀ ਉਹਨਾਂ ਦਾ ਕੋਈ? ਲਹਿਣਾ ਸਿੰਘ। ਲਹਿਣਾ ਸਿੰਘ ਪਿਓ ਵੀ ਸੂਬੇ ਦਾ। ਅੱਛਾ, ਹਾਂ ਸਹੀ ਸਹੀ। ਲਹਿਣਾ ਸਿੰਘ ਪਿਓ ਸੀ, ਉਹ ਸੁਨਿਆਰਾ ਦਾ ਕੰਮ ਕਰਦਾ ਸੀ। ਸੁਨਿਆਰਿਆਂ ਦਾ ਕੰਮ ਕਰਦਾ ਸੁਨਿਆਰਾ ਸੀ, ਦਾ ਕੰਮ ਬਿਲਕੁਲ ਕਰਦਾ। ਬਿਲਕੁਲ। ਹਾਂ। ਅੱਛਾ, ਉਹ 2 ਬੰਦਿਆਂ ਦਾ ਨਾਮ ਵੀ ਮੈਨੂੰ ਦੱਸਦੇ ਸੀ, ਇੱਕ ਤਾਜਦੀਨ ਤੇ ਦੂਸਰਾ ਫਕੀਰ ਮੁਹੰਮਦ ਫੀਰੀ ਉਹਨੂੰ ਕਹਿੰਦੇ ਸੀ। ਜਲਾ ਫੀਰੀ ਜਲਾ ਤੇ ਕੜਾ ਆਪਣਾ ਤਾਜ। ਫੇਰੀ ਜਲਾ, ਹਾਂ, ਫੇਰੀ ਜਲਾ। ਤਾਜ ਆਪਣਾ ਇੱਥੇ ਆ ਮੁੰਡਾ ਆਇਆ ਉਹਦਾ, ਚਲਾ ਗਿਆ। ਚਲਾ ਫੇਰੀ ਜਲਾ, ਅੱਛਾ ਅੱਛਾ, ਉਹ ਮਰ ਗਿਆ। ਮਰ ਗਿਆ। ਤੇ ਤੇ ਤਾਜ ਮੁਹੰਮਦ? ਤਾਜ ਮੁਹੰਮਦ ਆ ਜਿਹੜਾ, ਉਹ ਉਹਦੇ ਨਾਲ ਜ਼ੋਰ ਕਰਦਾ ਹੁੰਦਾ ਸੀ ਸੂਬੇ ਨਾਲ। ਤਾਜ ਤੇ ਮੇਰਾ ਤੇ ਭਰਾ ਇੱਕ ਸੀ, ਉਹਦਾ ਨਾਂ ਸੀ ਮੱਖਣ। ਮੱਖਣ। ਅੱਛਾ, ਇਹ ਦੋਵੇਂ ਜੋਰ ਕਰਦੇ ਦੋਵੇਂ ਪਹਿਲਵਾਨ ਸੀਗੇ? ਦੋਵੇਂ ਪਹਿਲਵਾਨ ਸੀ, ਤੇ ਇਹ ਤਿੰਨੇ ਨਾਲ ਦਾ ਚਗਿਰਦ ਸਨ ਉਹਦੇ ਸੂਬੇ ਦੇ। ਅੱਛਾ ਤੇ ਉਹਦੇ ਨਾਲ ਫਿਰ ਜ਼ੋਰ ਕਰਦੇ ਹੁੰਦੇ ਸਨ। ਅੱਛਾ ਇਹਦਾ ਮੈਨੂੰ ਇੰਨਾ ਪਤਾ ਹੈ। ਅੱਛਾ ਤੇ ਅੱਛਾ। ਹਾਂ। ਤੇ ਫਿਰ ਇੱਥੇ ਲੱਗਦੇ ਸੀ ਅਖਾੜੇ? ਲੱਗਦੇ ਸੀ ਕਿ ਅੱਛਾ। ਸੂਬਾ ਜਿਹੜਾ ਹੈ ਨਾ, ਹੂੰ, ਅੱਲਾ ਚਾਹੇ ਤਾਂ ਕਦੀ ਢਾਹ ਨਹੀਂ ਖਾਧੀ ਉਹਨੇ, ਅੱਛਾ, ਕਦੀ ਕਿਨੇ ਢਾਹ ਨਹੀਂ ਖਾਧੀ ਉਹਨੇ। ਸਹੀ। ਟੱਠਾ ਨਹੀਂ ਹੋ ਕਿਸੇ ਤੋਂ, ਅੱਛਾ ਟਮਾਉਂਦਾ ਹੀ ਸੀ। ਅੱਛਾ, ਉਹ ਕੋਈ ਵੱਡ ਖਾਣਿਆਂ ਦਾ ਟੱਬਰ ਹੈ? ਕੌਣ ਸੀਗੇ ਇਹ ਵੀ ਮੈਨੂੰ ਕੋਈ ਦੱਸਦੇ ਸੀ, ਵੱਡ ਖਾਣਿਆਂ ਦਾ ਟੱਬਰ? ਉਹਨਾਂ ਦੇ ਮੁੰਡੇ ਹੈਗੇ ਸੀ, ਤੇ ਮੁੰਡੇ ਉਹ ਮੇਥੋਂ ਵੀ ਛੋਟੇ ਸੀ। ਅੱਛਾ, ਮੇਥੋਂ ਵੀ ਛੋਟੇ। ਅੱਛਾ। ਇੱਕ ਰਣੀਆਂ ਹੁੰਦਾ ਸੀ, ਰਣੀਆਂ? ਰਣੀਆਂ ਅੱਛਾ, ਉਹਦਾ ਹੈਗਾ ਸੀ ਜੈਬ ਸਿੰਘ ਦਾ ਬੇਟਾ। ਅਜੈਬ ਸਿੰਘ ਦਾ ਪੁੱਤਰ ਸੀ? ਹਾਂ ਜੈਬ ਸਿੰਘ ਦਾ ਪੁੱਤਰ। ਅੱਛਾ। ਤੇ ਦਲੀਪ ਸਿੰਘ ਦੇ 2 ਮੁੰਡੇ ਸੀ, ਹੂੰ, ਉਹ ਮੇਥੋਂ ਛੋਟੇ ਸੀ। ਤੁਹਾਡੇ ਤੋਂ ਛੋਟੇ? ਛੋਟੇ। ਯਾਰ ਤੁਹਾਡਾ ਕਿਹੜਾ ਹੁੰਦਾ ਸੀ? ਹੈਂ? ਤੁਹਾਡਾ ਯਾਰ ਕਿਹੜਾ ਹੁੰਦਾ ਸੀ? ਯਾਰ ਹੁੰਦਾ ਇੱਥੇ ਹੈਗਾ ਸੀ ਨਾਮ ਸਿੰਘ ਤੇ ਅਰਜਨ ਸਿੰਘ। ਨਾਮ ਸਿੰਘ ਤੇ ਅਰਜਨ ਸਿੰਘ? ਅਰਜਨ ਸਿੰਘ ਤੁਹਾਡੇ 2 ਸੀਗੇ? ਹਾਂ, ਸਾਡੇ ਕੋਲ ਨਾਲ ਹਵੇਲੀ ਉਹਨਾਂ ਦੀ। ਅੱਛਾ ਅੱਛਾ। ਉਹਦਾ ਮੁੰਡਾ ਸੀ ਨਾ ਅਰਜਨ ਸਿੰਘ ਦਾ, ਹੂੰ। ਅਸੀਂ ਤੇ ਉਹ ਬੜਾ ਜੇ ਡੰਗਰ ਚਾਰੇ ਇਕੱਠੇ। ਹੂੰ, ਹਾਂ, ਬੜਾ ਪਿਆਰ ਸੀ ਸਾਡਾ। ਵਾਹ ਜੀ ਵਾਹ। ਹਾਂ, ਬੜਾ ਪਿਆਰ ਸੀ। ਹਾਂ, ਡੰਗਰ ਚਾਰਦੇ ਸੀ ਇਕੱਠੇ? ਡੰਗਰ ਚਾਰਦੇ ਰਹੇ। ਹਾਂ। ਸਹੀ ਸਹੀ ਸਹੀ। ਇਹ ਗੁਰਦੁਆਰਾ ਕਿੱਥੇ ਸੀ ਪਿੰਡ ਦਾ? ਗੁਰਦੁਆਰਾ ਇੱਥੇ ਆ ਉਰਲੀ ਕੋਟ ਤੇ। ਉਰਲੀ ਕੋਟ? ਇੱਕ ਹੀ ਗੁਰਦੁਆਰਾ ਸੀ? ਹਾਂ, ਅੱਛਾ, ਇੱਕੋ ਹੀ। ਉਹ ਗੁਰਦੁਆਰਾ ਸਾਨੂੰ ਵਿਖਾ ਦੋਗੇ?
ਵਿਖਾ ਦੇ ਹੁਣ ਤਾਂ ਉਹਦੇ ਉਹ ਤਾਂ ਟੈਟੂ ਕੇ ਸਕੂਲ ਬਣ ਗਿਆ ਬੱਚਿਆਂ ਦਾ। ਚਲੋ ਮਤਲਬ ਉਹ ਥਾਂ ਵੀ ਵਿਖਾ ਦਿਓ। ਸਕੂਲ ਬਣ ਗਿਆ ਸਕੂਲ ਬਣ ਗਿਆ, ਚਲੋ ਚੰਗੀ ਵਿਖਾ ਦਿਆਂਗੇ ਤੁਹਾਨੂੰ ਉਹ। ਅੱਛਾ ਅੱਛਾ। ਹਾਂ ਆ ਬੱਚਿਆਂ ਦਾ ਸਕੂਲ ਬਣ ਗਿਆ ਸਰਕਾਰੀ ਤੇ ਉਹ ਸੂਬੇ ਦਾ ਘਰ ਹਾਂ, ਸੂਬੇ ਦਾ ਘਰ ਵਿਖਾ ਦਿਓ, ਲੈਣੇ ਦਾ ਘਰ ਵਿਖਾ ਦਿਓ। ਲੈਣੇ ਅੱਛਾ ਬਜ਼ੁਰਗੋ, ਸਾਰਾ ਕੁਝ ਠੀਕ ਠਾਕ ਸੀ, ਤੁਸੀਂ ਦੱਸਿਆ ਅਮਨ ਪਿਆਰ ਚੈਨ ਨਾਲ ਵਸਦੇ ਸੀ। ਹਾਂ ਤੇ 47 ਵਿੱਚ ਫਿਰ ਕੀ ਹੋਇਆ ਕਿ ਇਹਨਾਂ ਨੂੰ ਉੱਠ ਕੇ ਜਾਣਾ ਪਿਆ? ਫਿਰ ਕਿਸ ਤਰ੍ਹਾਂ ਗਏ? ਪਿੰਡ ਤੇ ਕੋਈ ਹਮਲਾ ਹੋਇਆ ਜਾਂ ਆਪੇ ਚਲੇ ਗਏ? ਨਹੀਂ, ਸਾਡੇ ਪਿੰਡ ਕੋਈ ਨੁਕਸਾਨ ਨਹੀਂ ਆਇਆ। ਗਵਰਨਮੈਂਟ ਵੱਲੋਂ ਹੀ ਅੱਛਾ ਨਾ ਮੁਸਲਮਾਨ ਦਾ ਨੁਕਸਾਨ ਹੋਇਆ, ਨਾ ਜਿਹੜੇ ਗਏ ਉਹਨਾਂ ਦਾ ਹੋਇਆ। ਅੱਛਾ, ਇੱਕ ਚੀਜ਼ ਦਾ ਵੀ ਬਣਾ ਨਹੀਂ ਹੋਇਆ, ਨੁਕਸਾਨ ਨਹੀਂ ਹੋਇਆ। ਨੁਕਸਾਨ ਨਹੀਂ ਹੋਇਆ। ਠੀਕ ਹੈ। ਤੇ ਕੋਈ ਜਦੋਂ ਉੱਠਣ ਲੱਗੇ ਤੇ ਐਲਾਨ ਹੋਇਆ ਰਾਤ ਤੇ ਸਵੇਰੇ ਉੱਠ ਕੇ ਤੇ ਉਹ ਕਿਨੂੰ ਦੇ ਚਲੇ ਗਏ। ਨਾ ਉਹਨਾਂ ਕਿਸੇ ਦਾ ਕੀਤਾ ਨਾ ਇੱਥੋਂ ਕਿਸੇ ਦਾ ਹੋਇਆ। ਚਲੋ ਚਲੋ ਚਲੋ, ਵਧੀਆ ਹੋ ਗਿਆ। ਉਹਨਾਂ ਦਾ ਛੋਟੇ ਦੇ ਹੋਇਆ ਪ੍ਰੇਮ ਸਿੰਘ ਜੱਟ, ਪ੍ਰੇਮ ਸਿੰਘ ਦਾ। ਪ੍ਰੇਮ ਸਿੰਘ। ਹਾਂ ਉਹ ਹੁਣ ਪਤਾ ਨਹੀਂ ਉੱਥੇ ਰੋਜ਼ ਦੇ ਕਿੰਨੇ ਮਾਰਿਆ, ਇਹ ਸਾਨੂੰ ਨਹੀਂ ਪਤਾ, ਸਾਡੇ ਪਿੰਡ ਨਹੀਂ ਕਿਸੇ ਮਾਰਿਆ ਅੱਛਾ, ਜਦੋਂ ਗਏ ਆ ਰਸਤੇ ਜਦੋਂ ਗਏ ਆ। ਹਾਂ, ਬਾਰਿਸ਼ਾਂ ਬੜੀਆਂ, ਪਾਣੀ ਬੜੇ ਉਹਨੂੰ ਜਦੋਂ। ਅੱਛਾ, ਜਦੋਂ ਜਾਣਦੇ ਸੀ ਹਾਂ, ਕਿੱਦਾਂ ਗਏ ਫਿਰ ਇੱਥੋਂ? ਮਤਲਬ ਕਿ ਜ਼ਮੀਨ ਨਾਲ ਧਰਤੀ ਨਾਲ ਇੱਕ ਪਿਆਰ ਹੁੰਦਾ ਹੈ। ਅੱਗੇ ਤੁਹਾਡੇ ਨਾਲ ਗੱਲ ਹੋ ਰਹੀ ਸੀ, ਤੁਸੀਂ ਇੱਕ ਬਹੁਤ ਵੱਡਾ ਕਿੱਸਾ ਵੀ ਬੜਾ ਸੋਹਣਾ ਜਿਹਾ ਕਿੱਸਾ ਸੁਣਾਇਆ ਮੈਨੂੰ, ਤੇ ਧਰਤੀ ਨਾਲ ਇੰਨਾ ਪਿਆਰ ਸੀ, ਫਿਰ ਉਹ ਕਿੱਦਾਂ ਚਲੇ ਗਏ? ਦਿਲ ਕਰਦਾ ਸੀ ਉਹਨਾਂ ਦਾ ਜਾਣ ਨੂੰ? ਨਹੀਂ ਕਰਦਾ, ਨਹੀਂ ਕਰਦਾ ਨਹੀਂ ਕਰਦਾ। ਅੱਛਾ, ਕਮਲਿਆ ਇੰਨੀਆਂ ਜ਼ਮੀਨਾਂ ਉਹਨਾਂ ਨੂੰ ਕਿੱਥੇ ਮਿਲੀਆਂ ਹੋਣੀਆਂ ਨੇ ਉਧਰ ਜਾ ਕੇ? ਹਾਂ, ਇੰਨੀਆਂ ਜ਼ਮੀਨਾਂ ਨਹੀਂ ਮਿਲੀਆਂ ਉਧਰ ਜਾ ਕੇ ਉਹਨਾਂ ਨੂੰ, ਘੱਟ ਹੋਣਗੀਆਂ। ਘੱਟ ਹੋਣਗੀਆਂ। ਘੱਟ ਆ। ਸਹੀ। ਇੱਥੇ ਪੱਕੇ ਮਕਾਨ ਪਾਏ, ਹੁਣ ਤਾਂ ਸਾਰਾ ਪਿੰਡ ਹੀ ਪੱਕੇ ਹੋਏ ਨੇ। ਉਦੋਂ ਕਿਸੇ ਕਿਸੇ ਦਾ ਮਕਾਨ ਪੱਕਾ ਸੀ। ਹਾਂ, ਜਗ ਸਿੰਘ ਦੇ ਮਕਾਨ ਪੱਕੇ ਸੀ, ਜਗ ਸਿੰਘ ਦਾ, ਗੁਰਦੇਵ ਸਿੰਘ ਦੇ ਪੱਕੇ ਸੀ, ਤੇ ਜਿਹਨਾਂ ਨੂੰ ਵੱਢ ਖਾਣੇ ਆਦੇ ਦਲੀਪ ਸਿੰਘ, ਦਲੀਪ ਸਿੰਘ, ਉਹਨਾਂ ਦੇ ਪੱਕੇ ਸੀ। ਇਹਦਾ ਕੀ ਮਤਲਬ ਵੱਢ ਖਾਣੇ? ਉਹ ਬੜੀ ਛੇਤੀ ਲੜਦੇ ਸਨ, ਹਰ ਇੱਕ ਦੇ ਨਾਲ ਗੱਲ ਪੈਂਦੇ ਸਨ। ਅੱਛਾ ਅੱਛਾ ਜੀ। ਤੇ ਉਹ ਉਹਨਾਂ ਦਾ ਇੱਕ ਪੋਤਰਾ ਸੀ ਹਾਂ, ਦਲੀਪ ਸਿੰਘ ਦਾ। ਹਾਂ ਹਾਂ। ਉਹਨੇ ਆਹ ਦਾਦਾ ਜੀ, ਉਹਨੇ ਕਿਹਾ ਹਾਂ ਪੁੱਤਰ ਦੱਸ। ਉਹਨੇ ਆਹ ਸਾਨੂੰ ਵੱਢ ਖਾਣੇ ਕਿਉਂ ਆਂਦੇ ਨੇ? ਕੁੜੀ ਹੋਵੇ ਲੋਕ ਇਹਨਾਂ ਨੂੰ ਅਸੀਂ। ਉਹਨੇ ਆਹ ਨਾ ਕਿਸੇ ਨੂੰ ਕੁਝ ਆਖਿਆ ਜਨਾ, ਜਿੰਨਾ ਚਿੜੋਗੇ ਨਾ ਇਹ ਚੰਗਾ ਹੈ, ਵੱਢ ਖਾਣੇ ਹੀ ਆਂਦੇ ਨੇ ਤੁਹਾਨੂੰ। ਕਦੀ ਲੋਕੀ ਆਖਣ ਲੱਗ ਪੈਂਦੇ ਨਾ ਗੂੰ ਖਾਣੇ, ਤੇ ਤੁਹਾਡਾ ਗੂੰ ਖਾਣੇ ਹੀ ਨਾ ਪੈ ਜਾਣਾ। ਹੈ ਉਹ ਵੱਢ ਖਾਣੇ ਇਸ ਕਰਕੇ ਆਂਦੇ ਸੀ ਵੀ ਉਹ ਉਹਨਾਂ ਦੇ ਕੋਲੋਂ ਨਾ ਜੋ ਮਰਜ਼ੀ ਸ਼ੈ ਲੈ ਜਾ। ਅੱਛਾ, ਜੇ ਮਗਰੋਂ ਇੰਨੀ ਸ਼ੈ ਵੀ ਦੇਈ ਆ ਨਾ, ਉਹਨਾਂ ਬੰਦੇ ਨੂੰ ਤਾਕਤ ਨਾ। ਅੱਛਾ, ਹਾਂ, ਤਾਕਤ ਨਾ। ਅੱਛਾ ਅੱਛਾ, ਬੜੇ ਕੌੜੇ ਸੀ ਕੋਲੋਂ, ਤੇਰੀ ਭਾਵੇਂ ਸਭ ਕੁਝ ਲੈ ਜਾ ਉਹਨਾਂ ਨੂੰ। ਅੱਛਾ ਅੱਛਾ, ਮਤਲਬ ਪਿਆਰ ਨਾਲ ਜੋ ਮਰਜ਼ੀ ਤੁਸੀਂ ਹਾਂ, ਪਿਆਰ ਨਾਲ ਜੋ ਮਰਜ਼ੀ ਲੈ ਜਾ। ਉਸ ਨਾਲ ਜੇ ਚੋਰੀ ਕਰੇ ਉਹਨਾਂ ਦੀ, ਉਹਨੂੰ ਤਾਂ ਜੂਆਂ ਛਡਾ ਦਿੰਦੇ। ਜਦੋਂ ਇੱਥੇ ਗਏ ਆ ਰੋਂਦੇ ਗਏ ਆ ਜਾਂ? ਰੋਣਾ ਤਾਂ ਪਈ ਹੁੰਦਾ ਹੀ, ਹੁਣ ਤੈਨੂੰ ਪਤਾ ਹੈ, ਸਦਾ ਇੱਥੇ ਜੰਮੇ ਪਲੇ ਤੇ ਹਰ ਗੱਲ ਪੈਂਦੀ, ਤੇ ਰੋਣਾ ਤਾਂ ਆਉਂਦਾ, ਪਰ ਰੋ ਕੇ ਉੱਥੇ ਕਿਹਨੂੰ ਵਿਖਾਵੇ ਹੁਣ? ਹਾਂ, ਵਿਖਾਈ ਕਿਹਨੂੰ? ਅੱਛਾ, ਐਵੇਂ ਜਿਵੇਂ ਤੁਹਾਨੂੰ ਅੱਜ ਬੁਲਾਇਆ ਵਾ, ਹਾਂ ਠੀਕ ਆ, ਐਵੇਂ ਸੋਚਾਂ ਦੇ ਵਿੱਚ ਉਹ ਦੌਰ 'ਚ ਪਹੁੰਚ ਜਾਂਦੇ ਹੋ ਅਰਜਨ ਸਿੰਘ ਨਾਲ ਖੇਡਦੇ ਹੋਏ? ਹਾਂ, ਬਿਲਕੁਲ। ਚੇਤੇ ਆ ਜਾਂਦਾ, ਅੱਖਾਂ ਮੂਹਰੇ ਆ ਜਾਂਦਾ ਆ ਜਾਂਦਾ ਕਿ ਉਹ ਅਰਜਨ ਸਿੰਘ ਜੀ ਨਾਲ ਖੇਡ ਰਹੇ ਹੋ ਜਾਂ? ਬਿਲਕੁਲ। ਸੁੱਚਾ ਸਿੰਘ ਸੀ, ਪਾਲ ਸਿੰਘ ਸੀ, ਅੱਛਾ, ਹਰੀਏ ਦੇ ਮੁੰਡੇ, ਹਰੀਏ ਦੇ ਮੁੰਡੇ। ਅੱਛਾ, ਇੱਕ ਬਚਨ ਸੀ, ਇੱਕ ਜ਼ਰਛੂ ਸੀ, ਅੱਛਾ, ਇੱਕ ਛਿੰਗਾਰਾ ਸੀ। ਸ਼ਿੰਗਾਰਾ। ਹਾਂ, 6-7 ਪੁੱਤਰ ਸੀ ਹਰੀਏ ਦੇ। ਹਾਂ, ਤੁਹਾਨੂੰ ਤੇ ਇੱਕ ਇੱਕ ਬੰਦੇ ਦਾ ਨਾਂ ਯਾਦ ਆ। ਆਹੋ, ਮੈਂ ਤੁਹਾਨੂੰ ਦੱਸਿਆ ਵੀ ਇਹ ਡੰਗਰ ਚਾਰਦੇ ਹੁੰਦੇ ਸੀ, ਤੇ ਡੰਗਰ ਚਾਰਨ ਲੱਗੇ ਸਾਰੇ ਜਿਹੜੇ ਵੱਡੇ ਨੇ ਉਹ ਸਾਰਿਆਂ ਨੂੰ ਜਾਣਦੇ ਹਨ। ਉਹ ਕਿੱਦਾਂ ਦੇ ਲੋਕ ਸੀ ਸਾਰੇ? ਹਾਂ, ਕਿੱਦਾਂ ਦੇ ਲੋਕ ਸੀ? ਲੋਕ ਚੰਗੇ ਭਲੇ ਸੀ। ਉਸ ਵਕਤ ਤਾਂ ਇਸ ਤਰ੍ਹਾਂ ਹੀ ਮਾਂ ਪਿਓ ਹਮਸਾਏ, ਜਿਹੜੇ ਮਾਂ ਪਿਓ ਜਾਏ, ਜਿਸ ਤਰ੍ਹਾਂ ਭੈਣਾਂ ਭਰਾਵਾਂ ਦੀ ਜੇ ਸ਼ਾਦੀ ਹੋਣੀ ਤੇ ਸਾਰਿਆਂ ਸਿੱਖਾਂ ਮੁਸਲਮਾਨਾਂ ਸਾਰਿਆਂ ਨੇ ਇਕੱਠੇ ਹੋਣਾ। ਈਸਾਈਆਂ ਤੱਕ ਵੀ ਕਿਨਾਂ ਲਈਦਾ, ਭਾਜੀਆਂ ਦੇਣੀਆਂ, ਰੋਟੀਆਂ ਦੇਣੀਆਂ। ਰੋਟੀ ਕੀ ਦਿੰਦੇ ਹੁੰਦੇ ਸੀ? ਸ਼ੱਕਰ, ਘਿਓ ਪਾਈਆ, ਸ਼ੱਕਰ ਕਿਲੋ, ਚੌਲ ਕਿਲੋ, ਚੀਨੀ ਕਿਲੋ, ਇਸ ਤਰ੍ਹਾਂ ਲੈ ਕੇ ਤੇ ਆਟਾ 2 ਕਿਲੋ ਕਰਦੇ ਨੇ ਜੱਗ, ਉਹ ਸਾਰੇ ਇਕੱਠੇ ਬਹਿ ਕੇ ਖਾਂਦੇ ਸੀ। ਇਕੱਠੇ ਬਹਿ ਕੇ ਖਾਂਦੇ। ਹਾਂ, ਸਹੀ ਸਹੀ। ਆ ਜਾਂਦੇ ਸੀ ਉਹਨਾਂ ਨਾਲ ਗੁਰਦੁਆਰੇ ਜਾਂਦੇ ਸੀ? ਹਾਂ, ਗੁਰਦੁਆਰੇ 47 ਤੋਂ ਪਹਿਲੇ। ਹਾਂ, ਅੱਛਾ, ਜਾਂਦੇ, ਸਾਰੇ ਜਾਂਦੇ ਸੀ। ਨਹੀਂ, ਮੈਂ ਕਿਹਾ ਤੁਸੀਂ ਵੀ ਕਦੀ ਨਾਲ ਗਏ ਹੋ? ਪ੍ਰਸ਼ਾਦ ਪ੍ਰਸ਼ੂਦ ਖਾਦਾ ਕਿ ਨਹੀਂ?
ਪ੍ਰਸ਼ਾਦ ਖਾ ਲਈਦਾ, ਪ੍ਰਸ਼ਾਦ ਨੂੰ ਕੀ ਸੀ। ਹਾਂ ਮਤਲਬ ਮੈਂ ਵੈਸੇ ਇੱਕ ਸਾਂਝਾਂ ਜਿਹੜੀਆਂ ਨੇ ਨਾ ਪੁਰਾਣੀਆਂ ਪਹਿਲਾਂ ਤਾਂ ਸਾਂਝਾ ਹੀ ਕੰਮ ਹੁਣ ਹੀ ਰੌਲਾ ਮਗਰੇ ਪਿਆ ਹੈ। ਹਾਂ ਹੁਣ ਜਦੋਂ ਇੱਥੇ ਦਰਸ਼ੂ ਤੇ ਪਾਲ ਤੇ ਸੁੱਚਾ ਆਏ ਨਿਭਾਉ ਕੇ ਉਹਨਾਂ ਨੂੰ ਅਸੀਂ ਜਾਣਨੇ। ਮੈਂ ਤਾਂ ਮੈਨੂੰ ਉਹਨਾਂ ਨੂੰ ਵੇਖਿਆ, ਉਹ 2 ਵੇਲਾ ਆਏ ਨੇ। ਉਹ ਸੁੱਚਾ ਤੇ ਦਰਸ਼ੂ ਤੇ ਪਾਲ ਤਿੰਨੇ ਭਰਾ ਆਏ ਨੇ। ਨਹੀਂ ਦਰਸ਼ੂ ਨਹੀਂ ਆਇਆ, ਤਿੰਨੇ ਭਰਾ ਆਏ ਹਨਗੇ। ਦਰਸ਼ੂ ਨਹੀਂ, ਪਾਲ ਤੇ ਸੁੱਚਾ ਆਏ ਨੇ, ਦਰਸ਼ੂ ਨਹੀਂ ਆਇਆ। ਆ ਤੇ ਉਹਨਾਂ ਇੱਥੇ ਰੋਟੀ 2 ਵੇਲਾ ਆਏ ਨੇ, ਮੈਨੂੰ ਪਤਾ ਨਹੀਂ ਦਰਸ਼ੂ ਦਾ, ਮੈਨੂੰ ਸਾਰਾ ਪਤਾ ਆ। ਅੱਛਾ ਦਰਸ਼ੂ ਨੰਬਰਦਾਰ ਨੇ ਰੋਟੀ ਪਕਾਈ ਤੇ ਆਖਣ ਲੱਗਾ ਵੀ ਸਾਨੂੰ ਸਾਈਆਂ ਲੋ ਭਾਂਡੇ ਲਿਆ ਦਿਓ। ਉਹਨਾਂ ਸਾਡੇ ਉਹਨਾਂ ਕੀ ਗੱਲ, ਉਹਨਾਂ ਦਾ ਕਦਰ ਜ਼ਿਆਦਾ ਤੇ ਸਾਡਾ ਕਦਰ ਘੱਟ ਹੈ ਉਧਰ। ਉਹ ਉਹਨਾਂ ਨੇ ਆਪਣਾ ਪਿੰਡ ਵੇਖਣਾ, ਉਹ ਬੱਚਿਆਂ ਨੇ। ਅੱਛਾ। ਉਹ ਸ਼ਾਮ ਸਿੰਘ ਸੰਧੂ ਉਹਨਾਂ ਦੇ ਪਰਿਵਾਰ ਨੇ ਆਪਣਾ ਪਿੰਡ ਵੇਖਣ ਆਣਾ। ਅੱਛਾ। ਕੀ ਸੁਨੇਹਾ ਉਹਨਾਂ ਨੂੰ? ਜਦੋਂ ਮਰਜ਼ੀ ਆ ਜਾਣਾ, ਜਦੋਂ ਮਰਜ਼ੀ ਆਣ, ਜਦੋਂ ਮਰਜ਼ੀ ਆ ਜਾਣਾ। ਸਾਂਭ ਕਰੋਗੇ ਉਹਨਾਂ ਸਾਨੂੰ ਨੇ? ਰਹਿਣਾ ਫਿਰ 10 ਜੋ ਜੇ ਸਾਨੂੰ। ਅੱਛਾ ਤੇ ਕਿੱਦਣ ਆਉਣਾ ਆਪਾਂ, ਕਿੱਦਣ ਆਣਾ, ਕਿਹੜੀ ਤਰੀਕ ਤੇ ਆਉਣਾ। ਠੀਕ ਹਾਂ। ਦੱਸ ਦਾਂਗੇ। ਮੈਂ ਕਿਹਾ ਸੁਨੇਹਾ ਉਹਨਾਂ ਨੂੰ ਕੀ ਆ? ਸੁਨੇਹਾ ਵੀਡੀਓ ਤੁਹਾਡੀ ਉਹਨਾਂ ਕੋਲ ਪਹੁੰਚ ਜਾਏਗੀ। ਕੋਈ ਸੁਨੇਹਾ ਦੇਣਾ ਉਹਨਾਂ ਨੂੰ? ਹਾਂ ਠੀਕ ਹੈ। ਕੋਈ ਸਲਾਮ ਦੁਆ ਦੇਣੀ ਉਹਨਾਂ ਨੂੰ? ਸਲਾਮ ਦਾ ਦਿਓ ਜੇ ਕਿ ਦੇਣੀ ਨਹੀਂ, ਸਾਰਿਆਂ ਨੂੰ ਦਿਓ ਜੇ। ਸਾਰਿਆਂ ਨੂੰ। ਉਹਨਾਂ ਨੂੰ ਜੇ ਵੱਖਰੀ ਆਖਣਗੇ ਵੱਖਰੀ ਰਹਿਸ਼ਗਾਹ ਦੇ ਦਿਆਂਗੇ, ਜੇ ਵਿੱਚ ਆਖਣਗੇ ਵਿੱਚ ਰਹਿਣ। ਖਰਚਾ ਸਾਡਾ ਹੋਵੇਗਾ, ਉਹ 20 ਦਿਨ ਰਹਿਣ, ਉਹ ਮਹੀਨਾ ਰਹਿਣ, ਉਹ 2 ਮਹੀਨੇ ਰਹਿਣ। ਵਾਹ ਜੀ ਵਾਹ ਬਜ਼ੁਰਗੋ, ਇਹ ਜਿਹੜੀਆਂ ਪਿਆਰ ਭਰੀਆਂ ਗੱਲਾਂ ਹੁੰਦੀਆਂ ਨੇ ਨਾ, ਇਹ ਸਭ ਕੁਝ ਹੋਣਾ ਹੈ। ਬਾਕੀ ਰੋਟੀ ਇੱਕ ਹੀ ਤਰ੍ਹਾਂ ਦੀ ਕਿੰਨੀ ਕੁ ਬੰਦਾ ਖਾ ਲੈਂਦਾ। ਆ ਕਿੰਨੀ ਖਾ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਸ਼ਾਮ ਸਿੰਘ ਸੰਧੂ ਤੱਕ ਆਪਾਂ ਪਹੁੰਚਾ ਦਾਂਗੇ ਗੱਲ ਤੁਹਾਡੀ। ਤੇ ਜੀ ਸਦਕੇ ਪਿੰਡ ਵਾਲੇ ਤੁਹਾਡੇ ਇੰਤਜ਼ਾਰ 'ਚ ਨੇ, ਜਦੋਂ ਮਰਜ਼ੀ ਆਓ। ਅੱਛਾ ਬਜ਼ੁਰਗੋ, ਇੱਕ ਗੱਲ ਦੱਸੋ, ਵੇਲਾ ਕਿਹੜਾ ਚੰਗਾ ਸੀ? ਉਹ ਵੇਲਾ ਚੰਗਾ ਸੀ ਕਿ ਅੱਜ ਦਾ ਵੇਲਾ ਚੰਗਾ? ਪਹਿਲਾ ਵੇਲਾ ਚੰਗਾ ਸੀ, ਪਹਿਲਾ ਵੇਲਾ ਚੰਗਾ ਜਦੋਂ ਸੀ। ਇਕੱਠੇ ਵਸਦੇ। ਕਿਉਂ? ਹੁਣ ਮਾਹੌਲ ਜਿਹੜੇ ਨਾ ਹੋਰ ਹੋ ਗਏ ਨੇ। ਅੱਛਾ। ਹੁਣ ਅਗਲੇ ਮਾਹੌਲ ਨਹੀਂ ਰਹੇ ਨਹੀਂਗੇ। ਹਯਾ ਸੀ ਉਦੋਂ, ਹਿਆ ਬੜਾ ਸੀ, ਹੁਣ ਹਿਆ ਕੋਈ ਨਹੀਂ ਰਿਹਾ। ਸ਼ਰਮ ਹਯਾ ਇਹ ਵੱਡੇ ਛੋਟੇ ਦਾ ਕੋਈ ਐਡਾ ਕੋਈ ਨਹੀਂ ਕਿਸੇ ਨੂੰ ਹੈਗਾ। ਪਰਵਾਹ ਕੋਈ ਨਹੀਂ ਕਿਸੇ ਨੂੰ ਐਡੀ। ਅੱਗੇ ਸਿੱਖਾਂ ਦੀਆਂ ਧੀਆਂ, ਮੁਸਲਮਾਨਾਂ ਦੀਆਂ, ਜੱਟਾਂ ਦੀਆਂ ਸਾਰੀਆਂ ਮੁੰਡੇ ਇਕੱਠੇ ਲਾਲ ਲੁਕਣ ਮੀਚੀ ਖੇਡਦੇ ਫਿਰਨਾ ਰਾਤ। ਕਿਸੇ ਨੂੰ ਨਿੰਦ ਵਿਚਾਰ 20 ਸਾਲ ਦੇ ਮੁੰਡੇ, 22 ਸਾਲ ਦੇ, 18 ਸਾਲ ਦੀਆਂ ਕੁੜੀਆਂ ਖੇਡਦੇ ਫਿਰਦੇ ਹੁੰਦੇ ਸੀ। ਕੋਈ ਗੱਲ ਹੀ ਨਹੀਂ ਸੀ ਕਿਸੇ ਨੂੰ ਭਈ ਕੋਈ ਸਾਨੂੰ ਧੋਖਾ ਹੈ ਕਿਸੇ ਧੀ ਭੈਣ ਦਾ। ਤੇ ਹੁਣ ਤਾਂ ਵਕਤ ਹੀ ਐਡਾ ਜ਼ਾਲਮ ਆ ਗਿਆ ਵੀ ਤੇ ਨਾਲੇ ਇਹ ਵਕਤ ਨੂੰ ਜ਼ਾਲਮ ਵੀ ਨਹੀਂ ਆਖਣਾ ਚਾਹੀਦਾ। ਇਹ ਵਕਤ ਅੱਲਾਹ ਤਾਲਾ ਦਾ ਵਕਤ ਆ। ਜੀ ਜੀ। ਅੱਲਾਹ ਤਾਲਾ ਜੋ ਚਾਹੇ ਉਹ ਹੁੰਦਾ ਹੈ। ਵਕਤ ਹੈ ਜਿਹੜਾ ਅੱਲਾਹ ਫਿਰ ਤਾਲਾ। ਵੀ ਇੱਕ ਜਿਹੜਾ ਅੱਛਾ ਵਕਤ ਸੀ ਨਾ, ਜਿਹੜੀਆਂ ਪੁਰਾਣਾ ਪੰਜਾਬ ਦੀਆਂ ਸਾਂਝਾਂ ਸਨ, ਜਿਹੜੀਆਂ ਪੰਜਾਬ ਦੀਆਂ ਗੱਲਾਂ ਸਨ, ਉਹ ਜਿਹੜੀਆਂ ਗੱਲਾਂ ਤੁਹਾਡੇ ਕੋਲ ਇਹਨਾਂ ਕੋਲ ਸਾਨੂੰ ਲੱਭਣੀਆਂ ਨੇ, ਉਹ ਪਹਿਲਾਂ ਨਾ ਸਕੂਲ 'ਚ ਪੜ੍ਹਾਈਆਂ ਜਾਂਦੀਆਂ ਨੇ ਤੇ ਨਾ ਅੱਜ ਕੱਲ੍ਹ ਸਾਨੂੰ ਕੋਈ ਮੀਡੀਆ ਦੱਸਦਾ। ਹੁਣ ਮਿਸਾਲ ਦੇ ਤੌਰ ਤੇ ਤੁਹਾਡੀਆਂ ਗੱਲਾਂ ਮੈਂ ਰਿਕਾਰਡ ਕਰ ਰਿਹਾ। ਦੇਖੋ ਮੈਂ ਵੀ ਨਹੀਂ ਰਹਿਣਾ, ਠੀਕ ਹੈ, ਇਹ ਅੱਲਾਹ ਤਾਲਾ ਦਾ ਨਿਜ਼ਾਮ ਹੈ ਨਾ। ਲੇਕਿਨ ਜਿਹੜੀਆਂ ਗੱਲਾਂ ਤੁਹਾਡੀਆਂ ਅੱਜ ਰਿਕਾਰਡ ਕਰਨ ਦੇ ਆ, ਕੱਲ ਸਾਡੇ ਬੱਚੇ ਵੀ ਸੁਣਨਗੇ, ਉਹਨਾਂ ਦੇ ਬੱਚੇ ਵੀ ਸੁਣਨਗੇ, ਜਿਹੜੇ ਨਾਂ ਤੁਸੀਂ ਲਏ ਆ। ਹੁਣ ਉਹ ਪਤਾ ਨਹੀਂ ਜਿਉਂਦੇ ਕਿ ਨਹੀਂ ਜਿਉਂਦੇ, ਲੇਕਿਨ ਜਦੋਂ ਉਹਨਾਂ ਦੇ ਬੱਚੇ, ਮੈਨੂੰ ਇਸ ਗੱਲ ਤੇ ਪੂਰਾ ਭਰੋਸਾ ਵਾ, ਜਦੋਂ ਉਹਨਾਂ ਦੇ ਬੱਚੇ ਆਪਣੇ ਵਾਲਿदैन ਦੇ ਨਾਮ ਸੁਣਨਗੇ, ਆਪਣੇ ਜੱਦੀ ਪਿੰਡ ਦਾ ਨਾਮ ਸੁਣਨਗੇ, ਉਹ ਜ਼ਰੂਰ ਤੁਹਾਨੂੰ ਫੋਨ ਕਰਨਗੇ। ਉਹ ਕਹਿਣਗੇ ਸਾਡੇ ਚਾਚੇ ਨਾਲ ਗੱਲ ਕਰਾ। ਠੀਕ ਹੈ, ਠੀਕ ਹੈ ਨਾ। ਠੀਕ ਹੈ। ਇਹ ਇਸੇ ਕਰਕੇ ਪੁਰਾਣੀਆਂ ਸਾਂਝਾਂ ਨੂੰ ਬਹਾਲ ਕਰਨ ਵਾਸਤੇ ਤੁਹਾਡੀ ਇਹ ਰਿਕਾਰਡ ਕਰਨ ਦੇ ਆ। ਠੀਕ ਹੈ। ਨਹੀਂ ਉਹ ਸਾਰਾ ਵੇਲਾ ਫਿਰ ਅੱਖਾਂ ਮੂਰੇ ਆ ਜਾਂਦਾ, ਚੇਤਾ ਆ ਜਾਂਦਾ ਸਾਰਾ। ਨਹੀਂ ਜੀ, ਉਹ ਆਉਣਗੇ ਤੇ ਬੜੀ ਖੁਸ਼ੀ ਨਾਲ ਆਉਣ, ਬੜੀ ਖੁਸ਼ੀ ਨਾਲ ਉਹਨਾਂ ਦੀ ਆਮਦੀਦ ਕਰਾਂਗੇ। ਉਹਨਾਂ ਨਾਲ ਕਿੰਨਾ ਲਈਦਾ ਪਿਆਰ ਕਰਾਂਗੇ, ਉਹ ਸਾਡੇ ਨਾਲ ਕਰਨਗੇ, ਫਿਰ ਉਹ ਪਹੁੰਚਾਉਣਗੇ ਆਪੇ। ਚਲੋ ਬਜ਼ੁਰਗੋ, ਆਪ ਦੋਵਾਂ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਤੁਹਾਨੂੰ ਥੋੜੀ ਜਿਹੀ ਅਸੀਂ ਤਕਲੀਫ ਦੇਵਾਂਗੇ। ਸਾਨੂੰ ਪਿੰਡ ਉਹ ਪੁਰਾਣੀਆਂ ਜਿਹੜੀਆਂ ਉਹਨਾਂ ਦੀਆਂ ਘਰ ਨੇ, ਚਲੋ ਉੱਥੇ ਤੇ ਬਦਲ ਗਏ ਹੀ ਹੋਣਾ, ਲੇਕਿਨ ਫਿਰ ਵੀ ਇੱਕ ਦਿਲ ਦੀ ਤਸੱਲੀ ਹੁੰਦੀ ਹੈ, ਤਸੱਲੀ ਹੁੰਦੀ ਹੈ। ਬੜਾ ਪਿੰਡ ਦੀ ਬੜੀ ਗੱਲ ਹੁੰਦੀ ਹੈ, ਬੜੀ ਗੱਲ ਹੁੰਦੀ। ਅੱਗੇ ਤੁਸੀਂ ਜਨਮਪੋ ਥਾਂ ਦੀ ਇੱਕ ਗੱਲ ਦੱਸੀ ਸੀ, ਦੁਬਾਰਾ ਦੱਸੋ। ਜਨਮਪੋ ਥਾਂ ਨਾਲ ਬੰਦਾ ਜੁੜਿਆ ਹੁੰਦਾ ਹੈ, ਤੁਸੀਂ ਬੜੀ ਗੱਲ ਕੀਤੀ ਉਦੋਂ। ਬਸ ਇਸੇ ਤਰ੍ਹਾਂ ਹੀ ਆ ਵੀ ਜਿਹੜਾ ਵਕਤ ਜਿੱਥੇ ਪੈਦਾਇਸ਼ ਹੁੰਦੀ ਆ ਨਾ ਬੰਦੇ ਦੀ, ਉਹ ਭੁੱਲਦਾ ਨਹੀਂਗਾ। ਭੁੱਲਦਾ ਨਹੀਂਗਾ, ਹਾਂਜੀ, ਹਕੀਕਤ ਹੈ। ਬਾਦਸ਼ਾਹ ਨੇ ਤੋਤਾ ਫੜਿਆ ਇੱਕ, ਤੇ ਉਹ ਆਖਣ ਲੱਗਾ, ਬਾਦਸ਼ਾਹ ਸਲਾਮਤ ਕਿੱਧਰ ਨੂੰ? ਉਹਨੇ ਆਖਿਆ ਮੈਂ ਤੇਰੇ ਵਤਨ ਚੱਲਿਆ। ਉਹਨੇ, ਮੇਰਾ ਵਤਨ ਤਾਂ ਇਹੋ ਹੀ ਆ, ਮੈਂ ਤਾਂ ਜਿਉਂ ਜੰਮਿਆ ਪਿੰਜਰੇ ਤੇਰੇ 'ਚ ਤੇ ਇਹੋ ਹੀ ਵਤਨ ਆ, ਇੱਥੇ ਹੀ ਮੈਂ ਖਾਣਾ ਪੀਣਾ। ਉਹਨੇ ਹਾਂ ਨਹੀਂ, ਜਿੱਥੋਂ ਤੈਨੂੰ ਫੜ ਕੇ ਲਿਆਂਦਾ ਹੈ। ਉਹਨੇ ਹਾਂ ਮੈਨੂੰ ਭੁੱਲ, ਇਹ ਤੋਤਾ ਖੱਚਰ ਬੜਾ ਹੁੰਦਾ ਹੈ। ਉਹਨੇ ਆਖਿਆ ਮੇਰਾ ਹੋਰ ਵੀ ਕੋਈ ਵਤਨ ਹੈਗਾ? ਉਹਨੇ ਆਖਿਆ ਹਾਂ, ਜਿੱਥੋਂ ਤੈਨੂੰ ਲਿਆਂਦਾ ਸੀ ਤੇਰੇ ਮਾਂ ਪਿਓ ਦਾ
ਘਰੋਂ ਉਹਨੇ ਆਖਿਆ ਅੱਛਾ ਉਹਨੇ ਆਖਿਆ ਚੱਲ ਬਾਦਸ਼ਾਹ ਮੈਨੂੰ ਤਾਂ ਨਹੀਂ ਪਤਾ ਤੇ ਚੱਲ ਮੈਨੂੰ ਵੀ ਵਿਖਾ ਅੱਛਾ ਮੈਨੂੰ ਨਾਲ ਲੈ ਚੱਲ। ਉਹ ਗਏ ਚਲੇ ਜਿਸ ਵੇਲੇ ਤੇ ਜੰਗਲ ਉਜਾੜ ਦੇ ਵਿੱਚ ਇੱਕ ਸੁੱਕਾ ਦਰਖਤ ਬਹੁਤ ਵੱਡਾ ਉਹਦੇ ਵਿੱਚ ਖੁੱਡ ਕੱਢੀ ਹੋਈ ਤੇ ਉਹਦੇ ਵਿੱਚੋਂ ਉਹਨੇ ਫੜਿਆ ਸੀ ਉਹਨੂੰ। ਉਹ ਉਸੇ ਤਰ੍ਹਾਂ ਹੀ ਖੁੱਡ ਤੇ ਉਹਨੇ ਆਖਿਆ ਵੇਖ ਆਈ ਘਰ ਤੇਰਾ ਇਹ ਖੁੱਡ ਸੀ ਉਹਦੇ ਵਿੱਚੋਂ ਤੈਨੂੰ ਫੜਿਆ ਸੀ। ਉਹਨੇ ਆਖਿਆ ਬੜੇ ਬੇਵਕੂਫ ਮੇਰਾ ਮਾਂ ਪਿਓ ਕਿੱਡੇ ਪਾਗਲ ਇੱਥੇ ਉਹ ਕੀ ਖਾਂਦੇ ਸਨ ਤੇ ਕਿਸ ਤਰ੍ਹਾਂ ਰਹਿੰਦੇ ਸਨ ਤੇ ਇੱਥੇ ਕੀ ਆਵੇ ਪਿੰਜਰੇ 'ਚ ਮੈਂ ਚੂਰੀ ਖਾਨਾ ਹੈ ਤੇ ਮੈਂ ਆਹ ਖਾਨਾ ਤੇ ਕਿੱਡੀ ਮੌਜ ਹੈ ਜਿਹੜੀ ਚੀਜ਼ ਮੈਂ ਮਰਜ਼ੀ ਉਹ ਮਿਲਦਾ ਮੈਨੂੰ ਸੇਬ ਮਿਲਦੇ ਨੇ ਇੱਥੋਂ ਉਹ ਕੀ ਖਾਂਦਾ ਸੀ। ਉਹਨੇ ਵੇਖ ਲਾ ਉਹਨੇ ਬੜੇ ਬੇਵਕੂਫ ਸਨ ਇੱਥੇ ਕੀ ਆ ਉਹਨੇ ਛੱਡੇ ਨਾ ਮੈਂ ਵੇਖਾਂ ਤਾਂ ਅਸੀਂ ਵੀ ਕਿਸ ਵਜ੍ਹਾ ਤੋਂ ਇੱਥੇ ਰਹਿੰਦੇ ਸਨ। ਅੱਛਾ ਉਹ ਬਾਦਸ਼ਾਹ ਨੇ ਛੱਡਿਆ ਜਾ ਕੇ ਤੇ ਅੰਦਰ ਖੋਡੇ 'ਚ ਵੇਖਿਆ ਵੇਖ ਕੇ ਬਹਿ ਕੇ ਨਾ ਤੇ ਬਾਹਰ ਆਇਆ ਜਿਸ ਵੇਲੇ ਤੇ ਉਹਨੇ ਕਿਹਾ ਚੱਲੀ ਉਹਨੇ ਕਿਹਾ ਕੁਛ ਵੀ ਨਹੀਂ ਇੱਥੇ ਬਹੁਤ ਮੇਰੇ ਬੇਸਮਝ ਮਾਪੇ ਸਨ ਮੇਰਾ ਪਿਓ ਜਿਹੜਾ ਬੇਸਮਝ ਸੀ ਜਿਹੜਾ ਇੱਥੇ ਰਹਿੰਦਾ ਸੀ। ਉਹਨੇ ਆਖਿਆ ਆ ਚੱਲੀ ਉਹਨੇ ਆਖਿਆ ਫੇਰ ਨਾ ਵੇਖ ਆਵਾਂ ਉਹਨੇ ਆਖਿਆ ਫੇਰ ਵੇਖਿਆ ਤੇ ਵੇਖ ਕੇ ਆਣ ਕੇ ਉਹਨੇ ਆਖਿਆ ਕੁਝ ਹੈਗਾ ਉਹਨੇ ਆਖਿਆ ਨਹੀਂ ਕੁਝ ਨਹੀਂ। ਉਹਨੇ ਹਾਂ ਚੱਲੀਏ ਉਹਨੇ ਆਖਿਆ ਹੁਣ ਫੇਰ ਤੇਰੇ ਪਿੰਜਰੇ 'ਚ ਆਵਾਂ ਉਹ ਜਾ ਮੌਜ ਕਰ ਇਹ ਉਹਨੇ ਆਖਿਆ ਇੱਥੇ ਕੀ ਖਾਵੇਂਗਾ ਉਹਨੇ ਆਖਿਆ ਤੋਤਿਆਂ ਨੂੰ ਬਾਗ ਬਥੇਰੇ ਨੇ ਤੋਤਿਆਂ ਨੂੰ ਬਾਗ ਬਥੇਰੇ ਉੱਡਾਂਗੇ ਤੇ ਜਾ ਕੇ ਜਿੱਥੋਂ ਮਰਜ਼ੀ ਖਾਵਾਂਗੇ ਤੇਰੀ ਕੈਦ 'ਚ ਤਾਂ ਨਾ ਰਵਾਂਗਾ। ਹਾਂਜੀ ਤੇ ਉਹ ਫਿਰ ਕੈਦ 'ਚ ਕਿਹਨਾਂ ਲੈਦਾ ਉਹਨੇ ਤੋਤਿਆਂ ਨੂੰ ਬਾਗ ਬਥੇਰੇ ਨਿੰਮ ਦਾ ਮਾਣ ਨਾ ਕਰੀ। ਹਾਂ ਤੋਤਿਆਂ ਨੂੰ ਬਾਗ ਪਿਆਰੇ ਬਾਗ ਬਥੇਰੇ ਨਿੰਮ ਦਾ ਮਾਣ ਨਾ ਕਰੀ। ਤੋਤਿਆਂ ਨੂੰ ਬਾਗ ਬਥੇਰੇ ਨਿੰਮ ਦਾ ਮਾਣ ਨਾ ਕਰੀ ਉਹਨੇ ਆਖਿਆ ਮੈਨੂੰ ਇੱਥੇ ਹੀ ਚੰਗਾ ਮੈਂ ਉੱਡ ਕੇ ਜਾ ਕੇ 100 ਕੋ ਤਾਂ ਵੀ ਖਾ ਕੇ ਆਵਾਂਗਾ ਤੇ ਤੇਰੇ ਪਿੰਜਰੇ 'ਚ ਤਾਂ ਨਹੀਂ ਮੈਂ ਕਿਹਨੂੰ ਲੈਦਾ ਝਾਤੀ ਮਾਰਦੇ ਰਹਿ। ਕੀ ਬਾਤ ਹੈ ਜਨਮ ਪੌ ਥਾਂ ਨਾਲ ਲੋਕ ਬੜੇ ਜੁੜੇ ਹੁੰਦੇ ਨੇ ਬੜੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਤਾਂ ਹੀ ਅਸੀਂ ਆਪ ਜੀ ਦੇ ਰੂਬਰੂ ਕਰਦੇ ਹਾਂ ਕਿ ਜਨਮ ਪੌ ਥਾਂ ਜਿਹੜੀ ਹੈ ਉਹ ਬੜੀ ਅਜ਼ੀਜ਼ ਹੁੰਦੀ ਹੈ। ਸੋ ਅਕਸਰ ਬਜ਼ੁਰਗ ਆਪਣੇ ਅਲਫਾਜ਼ ਦੇ ਵਿੱਚ ਜਨਮ ਪੌ ਥਾਂ ਦੀ ਡੈਫੀਨੇਸ਼ਨ ਕਰਦੇ ਨੇ। ਬਜ਼ੁਰਗਾਂ ਨੇ ਵੀ ਬੜਾ ਪਿਆਰਾ ਉਹਦਾ ਇੱਕ ਖੁਲਾਸਾ ਜਿਹਾ ਸਾਡੇ ਸਾਹਮਣੇ ਰੱਖਿਆ। ਸਲਾਮ ਜੀ। ਹਾਂਜੀ ਵਾਲੇਕੁਮ ਸਲਾਮ ਜੀ ਵਾਲੇਕੁਮ। ਸੂਬਾ ਤੁਹਾਡਾ ਕੀ ਲੱਗਦਾ ਭਲਵਾਨ? ਸੁਪਰ ਭਲਵਾਨ ਮੇਰੇ ਤਾਇਆ ਸੀਗਾ ਜੀ। ਹਾਂਜੀ ਤਾਇਆ ਸੀ ਮੇਰਾ ਤਾਇਆ। ਉਹਦਾ ਛੋਟੇ ਸੀ ਦਿਆਲ ਸਿੰਘ ਇੱਕ ਦਾ ਨਾਂ ਕਹਿੰਦੇ ਇੱਕ ਦਾ ਨਾਂ ਦਿਆਲ ਸਿੰਘ ਇੱਕ ਦਾ ਨਾਮ ਮਹਿੰਦਰ ਸਿੰਘ। ਇਹ ਦਿਆਲ ਸਿੰਘ ਦੇ ਮੁੰਡੇ ਆ। ਦਿਆਲ ਸਿੰਘ ਦੇ ਮੁੰਡੇ ਆ। ਹਾਂ ਲੈ ਬੱਚਾ ਹੀ ਹੋਗਾ ਜੀ। ਹਾਂ ਬੱਚਾ ਹੀ ਹੋਗਾ ਭਾਈ ਤੇਰੇ ਪਿਓ ਨਾਲ ਤਾਂ ਅਸੀਂ ਖੇਡਦੇ ਰਹੇ ਹਾਂ ਤੇਰੇ ਬਾਪ ਨਾਲ ਖੇਡਦੇ ਰਹੇ ਅਸੀਂ ਇਕੱਠੇ ਹੀ। ਹਾਂ ਮੇਰਾ ਨਾਂ ਹੈ ਸੁਲਤਾਨ। ਸੁਲਤਾਨ ਨਾਮ ਹੈ ਇਹਨਾਂ ਦਾ। ਸੁਲਤਾਨ ਮੁਹੰਮਦ ਬਾਬੇ ਮਾਨੇ ਦਾ ਬਾਬੇ ਮਾਨੇ ਗਾਣੇ ਤੇ ਕਿੰਨਾ ਲੈਦਾ ਅੱਲਾ ਬਖਸ਼ ਖੁਦਾ ਬਖਸ਼